ਅੰਦਰ ਥਾਣੇ ਦੇ ਕਮਰੇ ਵਿੱਚ ਇੱਕ ਨਵੀਂ ਭਰਤੀ ਹੋਇਆ ਨੌਜਵਾਨ ਹਵਾਲਦਾਰ ਜਿਸ ਦਾ ਨਾਂ ਅਲੀ ਸੀ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋਇਆ। ਅਲੀ ਆਮ घर का पुत्र सी, ना कोई सिफारिश ना कोई ताकत, बस सच्चाई ते ईमानदारी नाल खड़ा होया। अली आम इंसान सी, पुत्र सी, ना कोई सिफारिश। ओदे सामने खड़ी कमिश्नर दी धी जिस दा नाम माहीन सी, वड्डी अफसर दी बेटी गरूर ते तकब्बुर विच डुब्बी हुई। इस नूं आदत सी कि शहर दा हर बंदा ओहदे इशारे ते नचे, पर इस दिन कुछ होर हो रहा सी। ਮਾਹੀਨ ਇੱਕ ਆਮ ਮਜ਼ਦੂਰ ਨੂੰ ਜਿਸ ਨੇ ਉਹਦੇ ਨਾਲ ਬਹਿਸ ਕੀਤੀ ਸੀ ਥਾਣੇ ਖਿੱਚ ਕੇ ਲੈ ਆਈ। ਉਹਦੀ ਆਵਾਜ਼ ਉਹਨਾਂ ਚਾਰਾਂ ਪਾਸੇ ਗੂੰਜ ਰਹੀ ਸੀ ਕਿ ਤੁਹਾਨੂੰ ਪਤਾ ਹੈ ਮੈਂ ਕੌਣ ਹਾਂ, ਮੈਂ ਕਮਿਸ਼ਨਰ ਦੀ ਧੀ ਹਾਂ। ਇਸ ਮਜ਼ਦੂਰ ਨੂੰ ਅੱਜ ਇਹ ਜਿਹਾ ਸਬਕ ਸਿਖਾਓ ਕਿ ਤਾਕਤ ਨੂੰ ਲਲਕਾਰਨ ਦਾ ਨਤੀਜਾ ਕੀ ਹੁੰਦਾ ਹੈ। ਥਾਣੇ ਦੇ ਸਾਰੇ ਅਮਲੇ ਦੇ ਮੂੰਹ ਬੰਦ ਸਨ, कोई हिम्मत नहीं कर रहा सी क्योंकि सब जानते सन कमिश्नर की धी नाल पंगा लेना मौत की दावत, मौत नूं दावत देवन दे बराबर है। पर वो दिन अली ने एक फैसला किया। वो अपनी कुर्सी तो उठा ते सीधा माहीन दे सामने आके खड़ा हो गया। ओदे होंठ हिले, बीबी जी थाना इंसाफ की थां है, तुहाडे ताकत दिखाउण दी नहीं। जे तुसी गलती करोगे तां कानून तुहाडे लई भी ਉਹੀ है ਜਿਹੜਾ बाकी लोकां लई है। एक गल सुन के माहीन दे मत्थे ते गुस्से दी लकीरां दौड़ रहीआं सी। ਉਹ चीख के बोली, ओए तू मेरे नाल ਇਹ ਜ਼ਬਾਨ ਚਲਾ ਰਿਹਾ ਹੈ, तू ਜਾਣਦਾ नहीं मैं कौन हाँ। ਤੇ ਉਹਦੇ ਨਾਲ ਨਾਲ ਉਹਨੇ ਅਲੀ ਨੂੰ ਥੱਪੜ ਮਾਰ ਦਿੱਤਾ। सारा थाना सुन हो गया। हवा विच एक खामोशी छा गई। सब सोच रहे सन हुण की होवेगा, पर जानी अगला लम्हा ऐसा सी जिहड़ा किसे नहीं सोचिया सी। ते दोस्तों थप्पड़ दी गूंज हाले भी थाने दी दीवारां विच गूंज रही सी। सब सिपाही कलरक हत्ता के बाहर खड़ी भीड़ वीरान सी। किसी नूं यकीन नहीं आ रहा सी कि कमिश्नर दी धी ने एक आम हवालदार नूं थप्पड़ मार दिता है। पर असल हैरानगी तां हुण आनी सी। अली ने आहिस्ता आहिस्ता अपना चेहरा सीधा किया। अखां विच डट ते गैरत दी चमक सी। उहने जोर नाल आवाज़ बुलंद की, ਇਹ ਥਾਣਾ ਇਹ ਤੁਹਾਡੀ ਜ਼ਾਤੀ ਹਵੇਲੀ ਨਹੀਂ ਜਿਹਦੇ ਨਾਲ ਮਰਜ਼ੀ ਤੂੰ ਮਾਰੇ ਤੇ ਰੋਂਦਦਾ ਹੋਇਆ ਰੋਂਦ ਦੇਵੇਂ। ਇਹ ਥਾਂ ਕਾਨੂੰਨ ਦੀ ਏ ਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਚਾਹੇ ਉਹ ਮਜ਼ਦੂਰ ਹੋਵੇ ਜਾਂ ਕਮਿਸ਼ਨਰ ਦੀ ਧੀ। ਮਾਈਨ ਹਨਸ ਕੇ ਬੋਲੀ, ਹਾ ਹਾ ਹਾ, ਕਾਨੂੰਨ ਕਾਨੂੰਨ ਮੇਰੇ ਪਾਪਾ ਦੀ ਜੇਬ ਵਿੱਚ ਹੈ, ਤੂੰ ਕੀ ਕਰ ਸਕਦਾ ਹੈ। ਉਹਦੀ ਆਵਾਜ਼ ਵਿੱਚ ਗਰੂਰ ਸੀ, ਪਰ ਅਲੀ ਦੇ ਸਬਰ ਦਾ ਪੈਮਾਨਾ ਲਬਰੇਜ਼ ਹੋ ਚੁੱਕਿਆ ਸੀ। ਉਹਨੇ ਆਸਤਾ ਪਰ ਮਜ਼ਬੂਤ ਲਹਿਜੇ ਵਿੱਚ ਹੁਕਮ ਦਿੱਤਾ, ਹਵਾਲਦਾਰ ਇਹ ਲੜਕੀ ਨੂੰ ਹਵਾਲਾਤ ਵਿੱਚ ਬੰਦ ਕਰੋ। ਜੁਰਮ ਸਰਕਾਰੀ ਮੁਲਾਜ਼ਮ ਨੂੰ ਡਿਊਟੀ ਦੇ ਦੌਰਾਨ ਤਸ਼ੱਦਦ ਕਰਨਾ। पूरे थाने ਵਿੱਚ जिसे जैसे बंब फट गया। सिपाही हिचकटाते सब नूं डर लग रहा सी। जे कमिश्नर साहब नूं पता लग गया तां साडे नौकरियां खतरे विच पै जाणगियां। पर अली दा लहजा इतना मजबूत सी कि आखिरकार एक जवान सिपाही अगे वधिया ते माहीन नूं दा बाजू पकड़ लिया। माहीन ने हाथ छड़ाउण लई जोर लाया, पर यह सब देख के बाहर खड़ी आवाम तालियां मारन लग पई। लोग चीख रहे सन, शाबाश अली, इंसाफ जिंदाबाद, हुण ये ताकतवर लोग भी कानून दे नीचे आउणगे। माहीन गुस्से नाल चीखदी रही, तुसी सब नूं पता है मेरे पापा कौन है, मैं कमिश्नर दी धी हां, तुहाडा अंजाम बुरा होवेगा। पर अली दे दिल विच खौफ दी बजाय सकून सी। ਉਹ ਜਾਣਦਾ ਸੀ
ਸੱਚਾਈ ਨੂੰ ਡਰਾਉਣ ਵਾਲੇ ਤਾਕਤ ਵਾਲੇ ਨਹੀਂ, ਬਲਕਿ ਖਾਮੋਸ਼ ਤਮਾਸ਼ਾਈ ਹੁੰਦੇ ਨੇ। ਤੇ ਉਹ ਪਹਿਲਾ ਦਿਨ ਸੀ ਜਦੋਂ ਕਿਸੇ ਨੇ ਤਾਕਤਵਰ ਦੇ ਸਾਹਮਣੇ ਡਟ ਕੇ ਖੜਾ ਹੋਣ ਦੀ ਹਿੰਮਤ ਕੀਤੀ। ਬਾਹਰ ਮਜਮਾ ਹੁਣ ਨਾਰੇ ਲਾ ਰਿਹਾ ਸੀ। ਥਾਣਾ ਜਿਹੜਾ ਹਮੇਸ਼ਾ ਤਾਕਤਵਰਾਂ ਦੇ ਕਬਜ਼ੇ ਵਿੱਚ ਲੱਗਦਾ ਸੀ, ਅੱਜ ਪਹਿਲੀ ਵਾਰ ਉਹਦੇ ਦਰਮਿਆਨ ਜ਼ੰਜੀਰਾਂ ਨਹੀਂ, ਇਨਸਾਫ ਦੀ ਆਵਾਜ਼ ਨਾਲ ਵੱਜ ਰਹੇ ਸਨ। ਤਾਂ ਦੋਸਤੋ, ਸ਼ਾਮ ਦਾ ਟਾਈਮ ਸੀ, ਸੂਰਜ ਹੌਲੇ ਹੌਲੇ ਡੂਬ ਰਿਹਾ ਸੀ। ਥਾਣੇ ਦੇ ਗੇਟ ਤੇ ਮਜਮਾ ਹਾਲੇ ਵੀ ਮੌਜੂਦ ਸੀ। ਲੋਕ ਖੁਸ਼ ਸਨ ਕਿ ਪਹਿਲੀ ਵਾਰ ਇਨਸਾਫ ਦੇ ਨਾਲ ਤੇ ਇੱਕ ਵੱਡੇ ਅਫਸਰ ਦੀ ਧੀ ਨੂੰ ਕਾਨੂੰਨ ਦੇ ਪਿੰਜਰੇ ਵਿੱਚ ਲਾਇਆ ਗਿਆ ਹੈ। ਪਰ ਦੋਸਤੋ, ਉਹ ਖੁਸ਼ੀ ਜ਼ਿਆਦਾ ਦੇਰ ਨਾ ਟਿਕੀ। ਅਚਾਨਕ ਥਾਣੇ ਦੇ ਬਾਹਰ ਸ਼ੋਰ ਮਚ ਗਿਆ। ਸਾਇਰਨ ਵੱਜ ਗਏ, ਸਾਇਰਨ ਦੀ ਆਵਾਜ਼ ਆਉਣ ਲੱਗ ਪਈ। ਲੰਬੀ ਗਾੜੀਆਂ ਤੇ ਮੁਸੱਲ੍ਹਾ ਪੁਲਿਸ ਦੇ ਕਾਫਲੇ ਥਾਣੇ ਦੇ ਗੇਟ ਤੇ ਆ ਕੇ ਰੁਕੇ। ਤਾਂ ਦੋਸਤੋ, ਦਰਵਾਜ਼ਾ ਖੁੱਲਿਆ ਤੇ ਬਾਹਰ ਕਦਮ ਰੱਖਿਆ ਸ਼ਹਿਰ ਦੇ ਸਭ ਤੋਂ ਵੱਡੇ ਅਫਸਰ ਕਮਿਸ਼ਨਰ ਜ਼ਾਹਿਦ ਨੇ। ਉਹਦੀ ਅੱਖੀਆਂ ਵਿੱਚ ਗੁੱਸਾ, ਲਹਿਜੇ ਵਿੱਚ ਅੱਗ ਸੀ। ਥਾਣੇ ਵਿੱਚ ਦਾਖਲ ਹੁੰਦਿਆਂ ਹੀ ਉਹਦੀ ਆਵਾਜ਼ ਗੂੰਜੀ, ਕਿਸ ਦੀ ਹਿੰਮਤ ਹੋਈ ਮੇਰੀ ਧੀ ਨੂੰ ਹਵਾਲਾਤ ਵਿੱਚ ਬੰਦ ਕਰਨ ਦੀ? ਕਿਹੜਾ ਹੈ ਅਫਸਰ ਜਿਸ ਨੇ ਆਪਣੀ ਨੌਕਰੀ ਤੋਂ ਜ਼ਿੰਦਗੀ ਨਾਲ ਖੇਡਿਆ ਹੈ? ਸਿਪਾਹੀ ਸਾਰੇ ਕੰਪ ਗਏ, ਕਈ ਸਰ ਝੁਕਾ ਕੇ ਖੜੇ ਹੋ ਗਏ। ਇੱਕ ਚੁੱਪ ਦਾ ਮਾਹੌਲ ਬਣ ਗਿਆ ਸੀ। ਪਰ ਅਲੀ ਆਪਣੀ ਕੁਰਸੀ ਤੇ ਬੈਠਾ ਪੂਰੇ ਸਕੂਨ ਨਾਲ ਫਾਈਲ ਬੰਦ ਕਰਕੇ ਖੜਾ ਹੋਇਆ। ਇਹ ਹੁਕਮ ਮੇਰਾ ਸੀ ਕਮਿਸ਼ਨਰ ਸਾਹਿਬ। ਤੁਹਾਡੀ ਧੀ ਨੇ ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮ ਨੂੰ ਤਸ਼ੱਦਦ ਕੀਤਾ ਤੇ ਇਹ ਕਾਨੂੰਨ ਦਾ ਤਕਾਜ਼ਾ ਸੀ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਜ਼ਾਹਿਦ ਗੁੱਸੇ ਨਾਲ ਚੀਖਿਆ, ਬੇਸ਼ਰਮ, ਇਹ ਮੇਰਾ ਅਹੁਦਾ ਨਹੀਂ ਜਾਣਦਾ ਤੂੰ? ਮੈਂ ਤੁਹਾਡੀ ਪੂਰੀ ਸਰਵਿਸ ਤਬਾਹ ਕਰ ਸਕਦਾ ਵਾਂ। ਇਹ ਨੌਕਰੀ, ਇਹ ਕੁਰਸੀ ਸਭ ਛਿਨ ਸਕਦਾ ਹੈ। ਤਾਂ ਦੋਸਤੋ, ਅਲੀ ਨੇ ਆਸਤਾ ਜਵਾਬ ਦਿੱਤਾ, ਜਨਾਬ, ਕੁਰਸੀ ਤੇ ਉਹਦੇ ਹਮੇਸ਼ਾ ਆਰਜ਼ੀ ਹੁੰਦੇ ਨੇ, ਪਰ ਇਨਸਾਫ ਹਮੇਸ਼ਾ ਦਾ ਹੁੰਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਤਾਕਤ ਨਾਲ ਕਾਨੂੰਨ ਨੂੰ ਰੋਂਦੇ ਜਾ ਸਕਦੇ ਨੇ, ਤਾਂ ਇਹ ਅੱਜ ਨਹੀਂ ਹੋਣ ਵਾਲਾ। ਬਾਹਰ ਮਜਮਾ ਵਿੱਚੋਂ ਨਾਰਾ ਬੁਲੰਦ ਹੋਇਆ, ਵਾਹ ਅਲੀ ਸਾਹਿਬ, ਇਨਸਾਫ ਜ਼ਿੰਦਾਬਾਦ। ਜੇ ਸਭ ਇਸ ਤਰ੍ਹਾਂ ਖਰੇ ਹੋਣ ਜਾਣ ਤੇ ਇਹ ਮੁਲਕ ਬਦਲ ਜਾਵੇਗਾ। ਜ਼ਾਹਿਦ ਲੰਮੇ ਭਰ ਲਈ ਹਿਚਕਚਾਇਆ। ਉਹਦੀ ਨਜ਼ਰ ਆਪਣੀ ਧੀ ਤੇ ਗਈ, ਜਿਹੜੀ ਹਵਾਲਾਤ ਦੇ ਅੰਦਰ ਸੀ ਤੇ ਗੁੱਸੇ ਨਾਲ ਦੌੜ ਰਹੀ ਸੀ। ਮਾਈਨ ਚੀਖੀ, ਪਾਪਾ, ਇਹ ਲੋਕਾਂ ਨੂੰ ਸਬਕ ਸਿਖਾਓ, ਇਹ ਸਾਡੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਰਹੇ ਸੀ। ਜ਼ਾਹਿਦ ਦੇ ਹੱਥ ਕੰਬ ਰਹੇ ਸਨ। ਉਹ ਕੋਲ ਮੌਜੂਦ ਅਫਸਰਾਂ ਵੱਲ ਵੇਖ ਕੇ ਬੋਲਿਆ, ਇਹ ਨੌਜਵਾਨ ਅਫਸਰ ਨੂੰ ਸਸਪੈਂਡ ਕਰੋ। ਅੱਜ ਹੀ ਮੁਅੱਤਲ ਕਰ ਦੇਵੋ। ਪੂਰਾ ਥਾਣਾ ਸੁੰਨ ਹੋ ਗਿਆ। ਸਿਪਾਹੀ ਅਚਕਚਾ ਗਏ, ਪਰ ਕਾਨੂੰਨ ਦੇ ਕਾਗਜ਼ ਤੇ ਦਸਤਖਤ ਹੋਣ ਦੀ ਤਿਆਰੀ ਸ਼ੁਰੂ ਹੋ ਗਈ। ਪਰ ਅਲੀ ਦੀ ਅੱਖੀਆਂ ਵਿੱਚ ਇੱਕ ਅਜੀਬ ਡੁੱਡ ਸੀ, ਗਰੂਰ ਸੀ। ਉਹਨੇ ਮੁਸਕਰਾ ਕੇ ਕਿਹਾ, ਜੇ ਮੇਰੇ ਸੱਚ ਨੂੰ ਸਜ਼ਾ ਮਿਲਣੀ ਹੈ ਤਾਂ ਇਹ ਸਜ਼ਾ ਮੇਰੇ ਲਈ ਇਜਾਜ਼ ਹੈ। ਜੇ ਇਸ ਲਮੇ ਪੂਰਾ ਥਾਣਾ, ਪੂਰਾ ਮਜਮਾ ਤੇ ਹੱਤਾ ਕਿ ਮੀਡੀਆ ਦੇ ਕੈਮਰੇ ਜੋ ਬਾਹਰ ਪਹੁੰਚ ਚੁੱਕੇ ਸਨ, ਇਹ ਮੰਜ਼ਰ ਕੈਪਚਰ ਕਰ ਰਹੇ ਸਨ। ਜ਼ਾਹਿਦ ਨੂੰ ਅੰਦਾਜ਼ਾ ਨਹੀਂ ਸੀ ਕਿ ਉਹਦੀ ਆਪਣੀ ਜ਼ਿੱਦ ਤੇ ਗਰੂਰ ਕੱਲ ਦੇ ਅਖਬਾਰ ਦੇ ਸਭ ਤੋਂ ਵੱਡੀ ਹੈਡਲਾਈਨ ਬਣਨ ਜਾ ਰਿਹਾ ਸੀ। ਤਾਂ ਦੋਸਤੋ, ਸਵੇਰ ਦਾ ਵਕਤ ਸੀ। ਸ਼ਹਿਰ ਦੇ ਹਰ ਦੁਕਾਨ ਤੇ ਹਰ ਦਰਵਾਜ਼ੇ ਤੇ ਇੱਕੋ ਹੀ ਖਬਰ ਸੀ, ਇੱਕੋ ਹੀ ਹੈਡਲਾਈਨ, ਕਮਿਸ਼ਨਰ ਦੀ ਧੀ ਗ੍ਰਿਫਤਾਰ, ਨੌਜਵਾਨ SHO ਅਲੀ ਦਾ ਬਾਦਰੀ ਦਾ ਵਾਲਾ ਫੈਸਲਾ। ਮੀਡੀਆ ਅੰਦੋਲਨ ਨੂੰ ਅੱਗ ਦਿੱਤਾ ਸੀ। TV ਚੈਨਲ ਤੇ ਹਰ ਘੰਟੇ ਅਲੀ ਦੇ ਇੰਟਰਵਿਊ ਦੇ ਟਿਕਰਸ ਚੱਲ ਰਹੇ ਸਨ। ਜੇ ਇਸ ਮੁਲਕ ਨੂੰ ਇਨਸਾਫ ਚਾਹੀਦਾ ਹੈ ਤਾਂ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਆਵਾਮ ਦਾ ਸਮੁੰਦਰ ਥਾਣੇ ਦੇ ਬਾਹਰ ਜਮ੍ਹਾਂ ਹੋ ਗਿਆ। ਨਾਰੇ ਲੱਗ ਰਹੇ ਸਨ, ਇਨਸਾਫ, ਇਨਸਾਫ, ਅਲੀ ਸਾਡਾ ਹੀਰੋ।
ਇਧਰ ਕਮਿਸ਼ਨਰ ਜ਼ਾਇਦ ਦੀ ਕੁਰਸੀ ਹਲ ਚੁੱਕੀ ਸੀ। ਉਹਨੂੰ ਯਕੀਨ ਨਹੀਂ ਸੀ ਕਿ ਉਹਦੀ ਧੀ ਇੱਕ ਛੋਟੀ ਹਰਕਤ ਪੂਰੇ ਸਿਸਟਮ ਨੂੰ ਹਿਲਾ ਸਕਦੀ ਹੈ। ਕਈ ਵਜ਼ੀਰ, ਕਈ ਵੱਡੇ ਅਫਸਰ ਫੋਨ ਕਰਕੇ ਕਹਿ ਰਹੇ ਸਨ, ਜ਼ਾਇਦ ਸਾਹਿਬ ਹੁਣ ਮਾਮਲਾ ਤੁਹਾਡੇ ਹੱਥੋਂ ਨਿਕਲ ਚੁੱਕਿਆ ਹੈ। ਅਵਾਮੀ ਦਬਾਅ ਨੂੰ ਰੋਕਣਾ ਜਿਹੜਾ ਹੈ ਨਾ ਮੁਸ਼ਕਿਲ ਹੈ। ਮੀਡੀਆ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇੱਕ ਪਾਸੇ ਜ਼ਾਇਦ ਦਾ ਗਰੂਰ ਤੇ ਦੂਜੇ ਪਾਸੇ ਆਵਾਮ ਦਾ ਸਮੁੰਦਰ। ਉਹਦੀ ਧੀ ਮਾਹੀਨ ਅਦਾਲਤ ਲੈ ਜਾਈ ਗਈ। ਕਟਹਿਰੇ ਵਿੱਚ ਪਹਿਲਾ ਦਿਨ ਬੇਸ਼ੁਮਾਰ ਕੈਮਰੇ ਜਿਹੜੇ ਸਾਹਮਣੇ ਸਨ। ਜੱਜ ਨੇ ਫਾਈਲ ਖੋਲੀ ਤੇ ਕੜਕ ਆਵਾਜ਼ ਵਿੱਚ ਕਿਹਾ, ਕਮਿਸ਼ਨਰ ਦੀ ਧੀ ਹੋਵੇ ਜਾਂ ਆਮ ਸ਼ਹਿਰੀ, ਇਹ ਅਦਾਲਤ ਸਿਰਫ ਇਨਸਾਫ ਨੂੰ ਵੇਖੇਗੀ। ਮਾਹੀਨ ਦੇ ਵਕੀਲ ਨੇ ਦਲੀਲ ਦਿੱਤੀ, ਉਹ ਸਿਰਫ ਗੁੱਸੇ ਵਿੱਚ ਸੀ, ਕੋਈ ਬੜਾ ਜੁਰਮ ਨਹੀਂ ਹੋਇਆ। ਪਰ ਜਦ ਵੀਡੀਓ ਸਬੂਤ ਚਲਾਇਆ ਗਿਆ, ਜਦ ਪੂਰੇ ਮੁਲਕ ਨੇ ਆਪਣੀ ਅੱਖੀਆਂ ਨਾਲ ਵੇਖਿਆ ਕਿ ਕਿਸ ਤਰ੍ਹਾਂ ਇੱਕ ਮਾਸੂਮ ਸਿਪਾਹੀ ਨੂੰ ਥੱਪੜ ਮਾਰਿਆ ਗਿਆ, ਅਦਾਲਤ ਵਿੱਚ ਖਾਮੋਸ਼ੀ ਛਾ ਗਈ। ਮਾਹੀਨ ਦੇ ਚਿਹਰੇ ਤੇ ਸ਼ੌਕੀ ਹੌਲੀ ਹੌਲੀ ਖੌਫ ਵਿੱਚ ਬਦਲ ਗਈ। ਜੱਜ ਦੀ ਆਵਾਜ਼ ਗੂੰਜੀ, ਕਾਨੂੰਨ ਦੇ ਮੁਤਾਬਿਕ ਮੁਲਜ਼ਮਾ ਮਾਹੀਨ ਜ਼ਾਇਦ ਨੂੰ 6 ਮਹੀਨੇ ਦੀ ਸਜ਼ਾ ਕੈਦ ਤੇ ਜੁਰਮਾਨਾ। ਪੂਰੇ ਹਾਲ ਵਿੱਚ ਤਾਲੀਆਂ ਵੱਜ ਗਈਆਂ। ਬਾਹਰ ਮਜਮਾ ਖੁਸ਼ੀ ਨਾਲ ਚੀਖ ਉੱਠਿਆ, ਇਨਸਾਫ ਜ਼ਿੰਦਾਬਾਦ, ਅਲੀ ਜ਼ਿੰਦਾਬਾਦ। ਕਮਿਸ਼ਨਰ ਜ਼ਾਇਦ ਜਿਹੜਾ ਹਮੇਸ਼ਾ ਤਾਕਤ ਤੇ ਗਰੂਰ ਨਾਲ ਫੈਸਲੇ ਕਰਦਾ ਸੀ, ਅੱਜ ਪਹਿਲੀ ਵਾਰੀ ਹਾਰ ਮੰਨ ਗਿਆ। ਉਹਦੀ ਅੱਖੀਆਂ ਵਿੱਚ ਸ਼ਰਮ ਤੇ ਪਛਤਾਵਾ ਸੀ। ਅਲੀ ਅਦਾਲਤ ਤੋਂ ਬਾਹਰ ਆਇਆ, ਮੀਡੀਆ ਦੇ ਮਾਈਕ ਅੱਗੇ ਖੜਾ ਹੋਇਆ ਤੇ ਸਿਰਫ ਇੱਕੋ ਹੀ ਗੱਲ ਕਹੀ, ਮੈਂ ਇਹ ਜੰਗ ਆਪਣੀ ਇੱਜ਼ਤ ਲਈ ਨਹੀਂ ਲੜੀ, ਮੈਂ ਇਹ ਜੰਗ ਇਨਸਾਫ ਲਈ ਲੜੀ। ਜੇ ਅੱਜ ਕਾਨੂੰਨ ਸਭ ਲਈ ਬਰਾਬਰ ਹੋ ਸਕਦਾ ਹੈ ਤਾਂ ਕੱਲ ਇਹ ਮੁਲਕ ਵੀ ਬਦਲ ਸਕਦਾ ਹੈ। ਤੇ ਉਹ ਲਮੇ ਤਾਰੀਖ ਵਿੱਚ ਲਿਖਿਆ ਗਿਆ ਕਿ ਤਾਕਤ ਨਾਲ ਨਹੀਂ, ਸੱਚਾਈ ਨਾਲ ਇਨਸਾਨ ਵੱਡਾ ਬਣ ਸਕਦਾ ਹੈ। ਗਰੂਰ ਕਦੇ ਲੰਬਾ ਨਹੀਂ ਚੱਲਦਾ, ਪਰ ਇਨਸਾਫ ਹਮੇਸ਼ਾ ਤਾਰੀਖ ਲਿਖਦਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਅਲੀ ਸ਼ਹਿਰ ਦਾ ਹੀਰੋ ਬਣ ਗਿਆ ਸੀ, ਪਰ ਅਸਲ ਜੰਗ ਹੁਣ ਸ਼ੁਰੂ ਹੋਈ ਸੀ। ਕਮਿਸ਼ਨਰ ਜ਼ਾਇਦ ਦੀ ਕੁਰਸੀ ਹਲ ਚੁੱਕੀ ਸੀ, ਪਰ ਉਹਦੀ ਸਿਆਸੀ ਤਾਕਤ ਹੁਣ ਵੀ ਖਤਮ ਨਹੀਂ ਹੋਈ ਸੀ। ਉਹਨੇ ਆਪਣੇ ਸਾਥੀ ਵੱਡਿਆਂ ਸਿਆਸੀ ਹਸਤੀਆਂ ਨਾਲ ਖੁਫੀਆ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ। ਜੇ ਅੱਜ ਸਾਡੀ ਧੀ ਸਜ਼ਾ ਕੱਟਦੀ ਏ ਤਾਂ ਕੱਲ ਸਾਡੇ ਸਾਰੇ ਬੱਚੇ ਸੜਕਾਂ ਤੇ ਆਉਣਗੇ। ਇਹ ਮਿਸਾਲ ਖਤਰਨਾਕ ਹੈ, ਸਾਡੇ ਨਿਜ਼ਾਮ ਨੂੰ ਖਤਰਾ ਹੈ। ਦੂਜੇ ਪਾਸੇ ਆਵਾਮ ਅਲੀ ਦੇ ਨਾਲ ਸੀ। ਨੌਜਵਾਨ ਨੇ ਸੋਸ਼ਲ ਮੀਡੀਆ ਤੇ ਅਲੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਤੇ ਹਰ ਥਾਣੇ ਤੇ ਹਰ ਕਚਹਿਰੀ ਦੇ ਬਾਹਰ ਪੋਸਟਰ ਲੱਗ ਗਏ। ਪਰ ਅਲੀ ਨੂੰ ਅਹਿਸਾਸ ਸੀ ਕਿ ਇਹ ਲੜਾਈ ਹੁਣ ਸਿਰਫ ਇੱਕ ਥੱਪੜ ਦੀ ਸਜ਼ਾ ਨਹੀਂ ਰਹਿ ਗਈ, ਇਹ ਲੜਾਈ ਪੂਰੇ ਨਿਜ਼ਾਮ ਦੇ ਬਕਾ ਲਈ ਹੈ। ਇੱਕ ਰਾਤ ਅਲੀ ਨੂੰ ਧਮਕੀ ਮਿਲੀ ਫੋਨ ਤੇ, ਅਜਨਬੀ ਆਵਾਜ਼, ਜੇ ਤੁਸੀਂ ਚੁੱਪ ਨਾ ਹੋਏ ਤਾਂ ਇਹ ਜੰਗ ਤੁਹਾਡੀ ਜ਼ਿੰਦਗੀ ਨੂੰ ਲੈ ਬੈਠੇਗੀ। ਪਰ ਅਲੀ ਡਰਿਆ ਨਹੀਂ। ਉਹਨੇ ਆਪਣੇ ਦੋਸਤਾਂ ਨੂੰ ਕਿਹਾ, ਜੇ ਮੈਂ ਪਿੱਛੇ ਹਟ ਗਿਆ ਤਾਂ ਅਗਲਾ ਪੁਲਿਸ ਵਾਲਾ ਵੀ ਕਦੀ ਇਨਸਾਫ ਨਹੀਂ ਦੇ ਸਕਦਾ। ਇਹ ਕੁਰਬਾਨੀ ਮੇਰੀ ਹੋਣੀ ਚਾਹੀਦੀ ਹੈ। ਮੀਡੀਆ ਵਿੱਚ ਹੋਰ ਇਨਕਸ਼ਾਫਾਤ ਸਾਹਮਣੇ ਆਏ। ਰਿਪੋਰਟਰਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਕਮਿਸ਼ਨਰ ਜ਼ਾਇਦ ਦੇ ਨੀਚੇ ਪੁਰਾਣੇ ਕੇਸਿਸ ਦਬਾਏ ਗਏ ਸਨ। ਆਵਾਮ ਹੁਣ ਖੁੱਲ੍ਹ ਕੇ ਸਵਾਲ ਪੁੱਛਣ ਲੱਗੀ। ਇਹ ਦਬਾਅ ਸਿਰਫ ਇੱਕ ਖਾਨਦਾਨ ਲਈ ਨਹੀਂ, ਪੂਰੇ ਸਿਆਸੀ ਨਿਜ਼ਾਮ ਲਈ ਖਤਰਾ ਬਣ ਗਿਆ। ਇਧਰ ਜੇਲ੍ਹ ਵਿੱਚ ਮਾਹੀਨ ਬੋਲੀ ਹੌਲੇ ਹੌਲੇ ਟਿੱਡੀ ਜਾ ਰਹੀ ਸੀ। ਗਰੂਰ ਟੁੱਟ ਚੁੱਕਿਆ ਸੀ ਤੇ ਉਹਨੇ ਪਹਿਲੀ ਵਾਰ ਆਪਣੇ ਵਾਲਿਦ ਨੂੰ ਖਤ ਲਿਖਿਆ, ਅੱਬੂ ਮੈਨੂੰ ਮਾਫ ਕਰ ਦਿਓ, ਤੁਹਾਡੀ ਕੁਰਸੀ ਨੇ ਮੈਨੂੰ ਅੰਧਾ ਬਣਾ ਦਿੱਤਾ ਸੀ, ਪਰ ਅੱਜ ਸਮਝ ਆਈ ਹੈ ਕਿ ਅਸਲ ਤਾਕਤ ਇਨਸਾਨੀਅਤ ਤੇ ਇਨਸਾਫ ਵਿੱਚ ਹੈ, ਨਾ ਕਿ ਉਹਦੇ ਵਿੱਚ। ਜ਼ਾਇਦ ਨੇ ਖਤ ਪੜ੍ਹਿਆ, ਉਹਦੀ ਅੱਖੀਆਂ ਵਿੱਚ ਆਂਸੂ ਬਾਹਰ ਆਏ। ਇਹ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਸੀ।
ਅਲੀ ਨੂੰ ਵਜ਼ਾਰਤ ਦਾਖਲਾ ਤੋਂ ਬੁਲਾਵਾ ਆਇਆ। ਵਜ਼ੀਰ ਨੇ ਕਿਹਾ, ਅਲੀ, ਸਾਡੇ ਨਿਜ਼ਾਮ ਨੂੰ ਤੇਰੀ ਲੋੜ ਹੈ। ਤੁਸੀਂ ਕਰਪਸ਼ਨ ਦੇ ਖਿਲਾਫ ਖਾਸ ਯੂਨਿਟ ਦੀ ਕਿਆਦਤ ਕਰ ਸਕਦੇ ਹੋ। ਅਲੀ ਮੁਸਕਰਾਇਆ ਤੇ ਜਵਾਬ ਦਿੱਤਾ, ਜੇ ਸਾਡਾ ਪਹਿਲਾ ਕਦਮ ਬਰਾਬਰ ਇਨਸਾਫ ਦੱਸਦਾ ਹੈ ਤਾਂ ਮੈਂ ਤਿਆਰ ਹਾਂ, ਪਰ ਯਾਦ ਰੱਖੋ, ਮੈਂ ਤਾਕਤ ਨਾਲ ਨਹੀਂ, ਸਿਰਫ ਸੱਚ ਨਾਲ ਕੰਮ ਕਰਾਂਗਾ। ਤੇ ਇਸ ਲੰਮੇ ਕਹਾਣੀ ਇੱਕ ਨਵੇਂ ਮੋੜ ਲਈ ਤਿਆਰ ਹੋ ਗਈ, ਕਿਉਂਕਿ ਅਸਲ ਜੰਗ ਅਦਾਲਤ ਦੇ ਹੁਕਮ ਨਾਲ ਖਤਮ ਨਹੀਂ ਹੁੰਦੀ। ਅਸਲ ਜੰਗ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸੱਚਾਈ ਨਿਜ਼ਾਮ ਨੂੰ ਲਲਕਾਰਦੀ ਹੈ। ਤਾਂ ਦੋਸਤੋ, ਅਲੀ ਨੂੰ ਨਵਾਂ ਅਹੁਦਾ ਮਿਲਿਆ ਸੀ, ਕਰਪਸ਼ਨ ਦੇ ਖਿਲਾਫ ਖਾਸ ਯੂਨਿਟ ਦਾ ਸਰਬਰਾਹ। ਆਵਾਮ ਖੁਸ਼ ਸੀ, ਪਰ ਸਿਸਟਮ ਦੇ ਪੁਰਾਣੇ ਖਿਲਾੜੀ ਖੌਫਜ਼ਦਾ। ਰਾਤ ਦੇ ਅੰਧੇਰੇ ਵਿੱਚ ਇੱਕ ਖੁਫੀਆ ਮੀਟਿੰਗ ਹੋ ਰਹੀ ਸੀ। ਜ਼ਾਇਦ ਦੇ ਸਿਆਸੀ ਸਾਥੀ, ਕੁਝ ਵੱਡੇ ਬਿਜ਼ਨਸਮੈਨ ਤੇ ਇੱਕ ਬਦਨਾਮ ਗੈਂਗ ਲੀਡਰ ਮੌਜੂਦ ਸਨ। ਜੇ ਅਲੀ ਕਾਮਯਾਬ ਹੋ ਗਿਆ ਤੇ ਸਾਡਾ ਸਾਰਾ ਖੇਲ ਖਤਮ ਹੋ ਜਾਏਗਾ। ਉਹਨੂੰ ਕਿਸੇ ਵੀ ਕੀਮਤ ਤੇ ਰੋਕਣਾ ਚਾਹੀਦਾ ਹੈ। ਇੱਕ ਨੇ ਕਿਹਾ, ਫੈਸਲਾ ਹੋਇਆ, ਅਲੀ ਨੂੰ ਖਤਮ ਕਰ ਦਿੱਤਾ ਜਾਏਗਾ। ਇਧਰ ਅਲੀ ਨਵਾਂ ਦਫ਼ਤਰ ਸੰਭਾਲ ਰਿਹਾ ਸੀ। ਉਹਨੇ ਆਪਣੀ ਟੀਮ ਵਿੱਚ ਸਿਰਫ ਸਾਫ਼ ਸੁਥਰੀ ਸ਼ੋਹਰਤ ਵਾਲੇ ਜਵਾਨ ਰੱਖੇ। ਉਹ ਕਹਿੰਦਾ ਸੀ, ਜੇ ਅਸੀਂ ਖੁਦ ਪਾਕ ਨਾ ਹੋਏ ਤਾਂ ਇਨਸਾਫ ਦੀ ਲੜਾਈ ਜਿੱਤ ਸਕਦੀ ਨਹੀਂ। ਪਰ ਖਤਰਾ ਕਰੀਬ ਸੀ। ਇੱਕ ਦਿਨ ਜਦੋਂ ਅਲੀ ਗਾੜੀ ਵਿੱਚ ਆਪਣੀ ਟੀਮ ਨਾਲ ਨਿਕਲੇ, ਅਚਾਨਕ ਸੜਕ ਦੇ ਵਿੱਚ ਟਰੱਕ ਆ ਗਿਆ। ਬ੍ਰੇਕਾਂ ਦੀ ਆਵਾਜ਼, ਹਾਰਨ, ਚੀਖਾਂ, ਇੱਕ ਲਮੇ ਲਈ ਸਭ ਕੁਝ ਰੁਕ ਗਿਆ। ਡਰਾਈਵਰ ਆਖਰੀ ਵੇਲੇ ਗਾੜੀ ਮੋੜ ਲਈ। ਹਾਦਸਾ ਤੋਂ ਬਚ ਗਏ, ਪਰ ਸਾਫ਼ ਲੱਗਦਾ ਸੀ ਇਹ ਕੋਈ ਇਤਫਾਕ ਨਹੀਂ ਸੀ, ਇਹ ਕਾਤਲਾਨਾ ਹਮਲਾ ਸੀ। ਅਲੀ ਨੇ ਖਾਮੋਸ਼ੀ ਨਾਲ ਤਫਤੀਸ਼ ਸ਼ੁਰੂ ਕੀਤੀ। ਸੀਸੀਟੀਵੀ ਫੁਟੇਜ, ਨੰਬਰ ਪਲੇਟਸ ਤੇ ਸਬੂਤ, ਹਰ ਕੜੀ ਇਹ ਦੱਸਦੀ ਸੀ ਕਿ ਸਾਜ਼ਿਸ਼ ਹੈ, ਅੰਦਰੂਨੀ ਨਿਜ਼ਾਮ ਤੋਂ ਹੀ ਬਣੀ ਹੈ। ਪਰ ਆਵਾਮ ਦਾ ਇਤਮਾਦ ਵਧਿਆ ਜਾ ਰਿਹਾ ਸੀ। ਨੌਜਵਾਨ ਸੜਕਾਂ ਤੇ ਆ ਗਏ, ਅਲੀ ਨੂੰ ਬਚਾਓ, ਇਨਸਾਫ ਨੂੰ ਜਿਤਾਓ। ਮੀਡੀਆ ਹਰ ਰੋਜ਼ ਇਹ ਸਵਾਲ ਪੁੱਛਦਾ ਸੀ, ਜੇ ਇੱਕ ਇਮਾਨਦਾਰ ਪੁਲਿਸ ਅਫੀਸਰ ਮਹਿਫੂਜ਼ ਨਹੀਂ ਤਾਂ ਆਮ ਸ਼ਹਿਰੀਆਂ ਦਾ ਕੀ ਹਾਲ ਹੋਏਗਾ। ਪਰ ਅਲੀ ਨੂੰ ਹੁਣ ਸਮਝ ਆ ਗਿਆ ਸੀ, ਇਹ ਜੰਗ ਸਿਰਫ ਕਰਪਸ਼ਨ ਦੇ ਖਿਲਾਫ ਨਹੀਂ, ਇਹ ਜੰਗ ਜ਼ਿੰਦਗੀ ਤੇ ਮੌਤ ਦੀ ਹੈ। ਇੱਕ ਰਾਤ ਅਲੀ ਮਸਜਿਦ ਵਿੱਚ ਇਕੱਲਾ ਬੈਠਿਆ ਦੁਆ ਮੰਗ ਰਿਹਾ ਸੀ। ਉਹਨੇ ਰੱਬ ਕੋਲੋਂ ਅਰਜ਼ ਕੀਤੀ, ਯਾ ਅੱਲਾ, ਮੈਨੂੰ ਤਾਕਤ ਦੇ ਤਾਂ ਮੈਂ ਨਾ ਸਿਰਫ ਆਪਣੇ ਆਪ ਨੂੰ ਬਲਕਿ ਆਪਣੇ ਮੁਲਕ ਨੂੰ ਵੀ ਬਚਾ ਸਕਾਂ। ਤੇ ਦੋਸਤੋ, ਅਗਲੇ ਦਿਨ ਉਹਨੇ ਆਪਣੀ ਟੀਮ ਨੂੰ ਕਿਹਾ, ਸਾਡੇ ਸਾਹਮਣੇ ਸਿਰਫ ਦੋ ਰਸਤੇ ਨੇ, ਜਾਂ ਤਾਂ ਪਿੱਛੇ ਹਟ ਕੇ ਹਾਰ ਮੰਨ ਲਓ, ਜਾਂ ਫਿਰ ਆਖਰੀ ਦਮ ਤੱਕ ਲੜ ਕੇ ਮਿਸਾਲ ਬਣ ਜਾਓ, ਅੱਗੇ ਤੁਹਾਡੀ ਮਰਜ਼ੀ। ਪਰ ਇੱਕ ਜਵਾਨ ਨੇ ਖੜਾ ਹੋ ਕੇ ਹਲਫ ਚੁੱਕਿਆ, ਅਸੀਂ ਅਲੀ ਦੇ ਨਾਲ ਹਾਂ ਤੇ ਇਨਸਾਫ ਦੇ ਨਾਲ ਹਾਂ। ਤੇ ਇਹ ਲਮਾ ਇੱਕ ਇਨਕਲਾਬ ਦੀ ਸ਼ੁਰੂਆਤ ਸੀ। ਤਾਂ ਦੋਸਤੋ, ਅਲੀ ਨੂੰ ਯਕੀਨ ਸੀ ਕਿ ਇਸ ਦੀ ਟੀਮ ਹਰ ਹਾਲ ਵਿੱਚ ਇਸ ਦੇ ਨਾਲ ਖੜੀ ਹੈ। ਪਰ ਹਕੀਕਤ ਕੁਝ ਹੋਰ ਸੀ। ਟੀਮ ਵਿੱਚੋਂ ਇੱਕ ਅਫਸਰ ਰਸ਼ੀਦ, ਜਿਹੜਾ ਹਮੇਸ਼ਾ ਖਾਮੋਸ਼ ਰਹਿੰਦਾ ਸੀ, ਅੰਦਰੋਂ ਜ਼ਾਇਦ ਨਾਲ ਮਿਲਿਆ ਹੋਇਆ ਸੀ। ਉਹਨੇ ਬੜੀ ਰਕਮ ਤੇ ਇੱਕ ਬੜੇ ਅਹੁਦੇ ਦਾ ਲਾਲਚ ਦਿੱਤਾ ਗਿਆ ਸੀ। ਰਸ਼ੀਦ ਨੇ ਖੁਫੀਆ ਮੀਟਿੰਗ ਵਿੱਚ ਜ਼ਾਇਦ ਦੇ ਬੰਦਿਆਂ ਨੂੰ ਕਿਹਾ, ਫਿਕਰ ਨਾ ਕਰੋ, ਅਲੀ ਦੇ ਹਰ ਕਦਮ ਦੀ ਖਬਰ ਮੈਂ ਦੱਸਾਂਗਾ। ਵਕਤ ਆਉਣ ਤੇ ਉਹ ਖੁਦ ਸਾਡੇ ਜਾਲ ਵਿੱਚ ਆ ਜਾਏਗਾ। ਇਧਰ ਅਲੀ ਦਿਨ ਰਾਤ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਵਿੱਚ ਮਸਰੂਫ ਸੀ। ਉਹਨੂੰ ਲੱਗਦਾ ਸੀ ਕਿ ਕੋਈ ਨਾ ਕੋਈ ਅੰਦਰੂਨੇ ਸਾਰੇ ਮਾਮਲਾਤ ਲੀਕ ਕਰ ਰਿਹਾ ਹੈ, ਪਰ ਸਬੂਤ ਨਹੀਂ ਮਿਲ ਰਿਹਾ ਸੀ। ਇੱਕ ਦਿਨ ਅਲੀ ਨੇ ਆਪਣੀ ਟੀਮ ਨੂੰ ਇੱਕ ਜੇਲੀ ਪਲਾਨ ਦੱਸਿਆ, ਸਿਰਫ ਟੈਸਟ ਲਈ। ਉਹਨੇ ਕਿਹਾ ਕਿ ਕੱਲ ਅਸੀਂ ਇੱਕ ਖੁਫੀਆ ਜਗ੍ਹਾ ਛਾਪਾ ਮਾਰਾਂਗੇ, ਉੱਥੇ ਜ਼ਾਇਦ ਦੇ ਬੰਦੇ ਛੁਪੇ ਨੇ। ਅਸਲ ਵਿੱਚ ਉੱਥੇ ਕਿਸੇ ਦੇ ਬੰਦੇ ਵੀ ਨਹੀਂ ਸਨ। ਅਗਲੇ ਦਿਨ ਉਹ ਜਗ੍ਹਾ ਜ਼ਾਇਦ ਦੇ ਗਨਮੈਨ ਨਾਲ ਭਰੀ ਪਈ ਸੀ। ਅਲੀ ਦੇ ਦਿਲ ਨੂੰ ਯਕੀਨ ਹੋ ਗਿਆ, ਗੱਦਾਰ ਸਾਡੀ ਟੀਮ ਵਿੱਚ ਹੈ।
ਅਲੀ ਖਾਮੋਸ਼ ਰਿਹਾ, ਪਰ ਇਸ ਦੀ ਨਜ਼ਰਾਂ ਰਸ਼ੀਦ ਤੇ ਰੁਕ ਗਈਆਂ। ਉਹ ਸੋਚ ਰਿਹਾ ਸੀ, ਜੇ ਮੈਂ ਰਸ਼ੀਦ ਨੂੰ ਇੱਥੇ ਬੇਨਕਾਬ ਕਰਾਂ ਤੇ ਬਾਕੀ ਟੀਮ ਦਾ ਹੌਸਲਾ ਟੁੱਟ ਜਾਏਗਾ। ਮੈਨੂੰ ਵਕਤ ਤੇ ਸਬੂਤ ਚਾਹੀਦਾ ਹੈ। ਪਰ ਖਤਰਾ ਵਧਿਆ ਜਾ ਰਿਹਾ ਸੀ। ਜ਼ਾਇਦ ਨੇ ਰਸ਼ੀਦ ਨੂੰ ਨਵਾਂ ਹੁਕਮ ਦਿੱਤਾ, ਅਲੀ ਨੂੰ ਜ਼ਿੰਦਾ ਨਾ ਰਹਿਣ ਦੇ। ਅਗਲੀ ਕਾਰਵਾਈ ਵਿੱਚ ਬਸ ਇੱਕ ਗੋਲੀ ਦਾ ਕੰਮ ਹੈ, ਬਸ ਇੱਕ ਗੋਲੀ ਦਾ ਕੰਮ ਹੈ। ਇਧਰ ਅਲੀ ਦੇ ਅੰਦਰ ਖੌਫ ਨਹੀਂ, ਪਰ ਇੱਕ ਅਜੀਬ ਦੁੱਖ ਸੀ। ਉਹ ਸੋਚ ਰਿਹਾ ਸੀ, ਜਿਹੜੇ ਬੰਦੇ ਨੂੰ ਮੈਂ ਆਪਣਾ ਭਾਈ ਸਮਝਦਾ, ਉਹ ਹੀ ਪੇਠ ਪਿੱਛੇ ਛੁਰਾ ਘੋਪ ਰਿਹਾ ਹੈ। ਇਸੀ ਰਾਤ ਅਲੀ ਆਪਣੀ ਡਾਇਰੀ ਵਿੱਚ ਲਿਖਿਆ, ਇਨਸਾਫ ਦੀ ਰਾਹ ਤੇ ਸਭ ਤੋਂ ਵੱਡਾ ਜ਼ਖਮ ਦੁਸ਼ਮਣ ਨਹੀਂ ਦਿੰਦੇ, ਸਾਡਾ ਆਪਣਾ ਬੰਦਾ ਦਿੰਦਾ ਹੈ, ਪਰ ਮੈਂ ਹਾਰ ਨਹੀਂ ਮੰਨਾਂਗਾ। ਤਾਂ ਦੋਸਤੋ, ਦੂਸਰੇ ਦਿਨ ਇੱਕ ਖੁਫੀਆ ਆਪਰੇਸ਼ਨ ਸੀ। ਅਲੀ ਨੂੰ ਆਪਣੀ ਟੀਮ ਨਾਲ ਇੱਕ ਪੁਰਾਣੇ ਗੋਦਾਮ ਵਿੱਚ ਛਾਪਾ ਮਾਰਨਾ ਸੀ, ਜਿੱਥੇ ਜ਼ਾਇਦ ਦੇ ਸਭ ਤੋਂ ਖਤਰਨਾਕ ਬੰਦੇ ਇਕੱਠੇ ਸਨ। ਰਸ਼ੀਦ ਦਾ ਪਲਾਨ ਸਾਫ਼ ਸੀ, ਜਦੋਂ ਅੜਬੱਲੀ ਵੱਜੇਗੀ ਤੇ ਅਲੀ ਨੂੰ ਪੇਟ ਵਿੱਚ ਗੋਲੀ ਮਾਰ ਦੇਣੀ ਹੈ। ਉਹਦੇ ਦਿਲ ਵਿੱਚ ਇਹ ਪਲਾਨ ਸੀ। ਇਹ ਅਲੀ ਵੱਡਾ ਹੀਰੋ ਬਣਿਆ ਫਿਰਦਾ ਹੈ, ਪਰ ਅੱਜ ਇਸ ਦਾ ਆਖਰੀ ਦਿਨ ਹੈ। ਆਪਰੇਸ਼ਨ ਸ਼ੁਰੂ ਹੋਇਆ, ਗੋਲੀਆਂ ਚੱਲ ਰਹੀਆਂ ਸਨ, ਸ਼ੋਰ ਸ਼ਰਾਬਾ, ਧਮਾਕੇ, ਸਭ ਕੁਝ ਇੱਕ ਜੰਗ ਦਾ ਮੰਜ਼ਰ ਲੱਗ ਰਿਹਾ ਸੀ। ਅਲੀ ਆਪਣੀ ਟੀਮ ਨੂੰ ਬਚਾ ਰਿਹਾ ਸੀ, ਪਰ ਹਰ ਪਾਸੇ ਦੌੜ ਰਿਹਾ ਸੀ। ਪਰ ਰਸ਼ੀਦ ਦੀ ਨਜ਼ਰ ਸਿਰਫ ਇੱਕ ਚੀਜ਼ ਤੇ ਸੀ, ਅਲੀ ਦੀ ਪੀਠ। ਉਹਨੇ ਹਥਿਆਰ ਸਿੱਧਾ ਕੀਤਾ, ਆਹਿਸਤਾ ਆਹਿਸਤਾ ਅਲੀ ਦੇ ਨਜ਼ਦੀਕ ਆਇਆ। ਜੈਸੇ ਹੀ ਗੋਲੀ ਚਲਾਉਣ ਲੱਗਾ, ਅਚਾਨਕ ਇੱਕ ਹੋਰ ਟੀਮ ਮੈਂਬਰ ਬਿਲਾਲ ਉਹਦੀ ਨਜ਼ਰ ਵਿੱਚ ਆ ਗਿਆ। ਬਿਲਾਲ ਚੀਖ ਕੇ ਕਹਿੰਦਾ ਹੈ, ਰਸ਼ੀਦ ਤੂੰ ਇਹ ਕੀ ਕਰ ਰਿਹਾ ਹੈ? ਰਸ਼ੀਦ ਘਬਰਾ ਗਿਆ, ਪਰ ਦੇਰ ਹੋ ਚੁੱਕੀ ਸੀ। ਬਿਲਾਲ ਨੇ ਉਹਦੀ ਹੱਥ ਰੋਕ ਲਿਆ, ਪਰ ਗੋਲੀ ਚੱਲ ਗਈ। ਗੋਲੀ ਅਲੀ ਨੂੰ ਨਹੀਂ ਲੱਗੀ, ਪਰ ਬਿਲਾਲ ਨੂੰ ਜ਼ਖਮੀ ਕਰ ਗਈ। ਅਲੀ ਮੁੜਿਆ ਤੇ ਸਭ ਕੁਝ ਸਾਹਮਣੇ ਆ ਗਿਆ। ਰਸ਼ੀਦ ਦੇ ਚਿਹਰੇ ਤੇ ਡਰ ਤੇ ਲਾਲਚ ਦੀ ਦੁਆ ਸਾਫ਼-ਸਾਫ਼ ਲਿਖੀ ਸੀ। ਅਲੀ ਨੂੰ ਲੱਗਿਆ ਜਿਵੇਂ ਜ਼ਮੀਨ ਥੱਲੇ ਤੋਂ ਖਿਸਕ ਗਈ ਹੋਵੇ। ਉਹ ਧੀਮੀ ਆਵਾਜ਼ ਵਿੱਚ ਬੋਲਿਆ, ਰਸ਼ੀਦ ਮੈਂ ਤਾਂ ਤੈਨੂੰ ਆਪਣਾ ਸੱਗਾ ਸਮਝਦਾ ਸੀ। ਰਸ਼ੀਦ ਕੁਝ ਨਾ ਬੋਲ ਸਕਿਆ। ਜ਼ਾਇਦ ਦੇ ਬੰਦੇ ਭੱਜ ਗਏ ਸਨ, ਪਰ ਅਲੀ ਦੇ ਅੰਦਰ ਦਾ ਦਰਦ ਵੱਡਾ ਹੋ ਗਿਆ ਸੀ। ਉਹ ਜ਼ਖਮੀ ਬਿਲਾਲ ਨੂੰ ਸੰਭਾਲਿਆ ਤੇ ਸੋਚਿਆ, ਗੱਦਾਰ ਨਾਲ ਨਿਬੜਨਾ ਜ਼ਰੂਰੀ ਹੈ, ਪਰ ਸਭ ਤੋਂ ਪਹਿਲੇ ਆਪਣੇ ਜ਼ਖਮੀ ਸਾਥੀ ਨੂੰ ਬਚਾਉਣਾ ਹੈ। ਰਸ਼ੀਦ ਫਰਾਰ ਹੋ ਗਿਆ, ਪਰ ਹੁਣ ਉਹ ਜ਼ਾਇਦ ਦਾ ਸਭ ਤੋਂ ਖਤਰਨਾਕ ਹਥਿਆਰ ਬਣ ਚੁੱਕਿਆ ਸੀ, ਕਿਉਂਕਿ ਉਹ ਅਲੀ ਦੇ ਹਰ ਰਾਜ਼ ਤੋਂ ਜਾਣਦਾ ਸੀ। ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਅਸਲ ਤੂਫਾਨ ਹੁਣ ਸ਼ੁਰੂ ਹੋਣ ਵਾਲਾ ਹੈ। ਤਾਂ ਦੋਸਤੋ, ਇਸ ਦਾ ਅਗਲਾ ਪਾਰਟ ਇਨਸ਼ਾਅੱਲਾ ਬਹੁਤ ਹੀ ਜਲਦ ਤੁਹਾਡੇ ਪੇਸ਼ ਕੀਤਾ ਜਾਏਗਾ। ਮਿਲਦੇ ਹਾਂ ਨਈ ਵੀਡੀਓ ਤੇ ਨਈ ਸਟੋਰੀ ਦੇ ਨਾਲ। ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼। ਤੇ ਦੋਸਤੋ, ਸੋਚੋ ਜ਼ਰਾ, ਜੇ ਇੱਕ ਆਮ ਸਾ ਜਵਾਨ ਥਾਣੇ ਵਿੱਚ ਖੁੱਲ੍ਹੇਆਮ ਸੱਚ ਬੋਲਣ ਦੀ ਹਿੰਮਤ ਕਰੇ, ਤਾਂ ਸਾਹਮਣੇ ਹੋਵੇ ਕਮਿਸ਼ਨਰ ਦੀ ਆਪਣੀ ਧੀ, ਜਿਹੜੀ ਤਾਕਤ ਤੇ ਗਰੂਰ ਨਾਲ ਚਿੰਗਾਰੀਆਂ ਮਾਰਦੀ ਹੋਈ ਹੋਵੇ, ਪਰ ਉਹਦੇ ਮੂੰਹ ਤੇ ਇੱਕ ਐਸਾ ਥੱਪੜ ਲੱਗੇ ਜਿਹੜਾ ਸਿਰਫ ਉਹਨੂੰ ਨਹੀਂ, ਬਲਕਿ ਪੂਰੇ ਥਾਣੇ ਨੂੰ ਤੇ ਥਾਣੇ ਦੀਆਂ ਦੀਵਾਰਾਂ ਨੂੰ ਹਿਲਾ ਕੇ ਰੱਖ ਦੇਵੇ। ਤਾਂ ਦੋਸਤੋ, ਇਹ ਕਹਾਣੀ ਉਹਦੀ ਹੈ ਜਿਹਨੇ ਇਨਸਾਫ ਤੇ ਗੈਰਤ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਤੇ ਸੱਚ ਦੀ ਗੂੰਜ ਪੂਰੇ ਸ਼ਹਿਰ ਦੀਆਂ ਗਲੀਆਂ ਵਿੱਚ ਗੂੰਜ ਉੱਠੀ। ਸੋਚੋ ਜੀ ਦੋਸਤੋ, ਇੱਕ ਆਮ ਜਿਹਾ ਇਨਸਾਨ, ਪਰ ਥਾਣੇ ਦੇ ਬਾਹਰ ਲੱਗਿਆ ਹੋਇਆ ਭੀੜ ਤੇ ਸਭ ਲੋਕ ਹੱਕੇ ਬੱਕੇ ਖੜੇ ਸੁਣ ਕੇ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੁਝ ਹੋ ਕੀ ਰਿਹਾ ਹੈ। ਅੰਦਰ ਥਾਣੇ ਦੇ ਕਮਰੇ ਵਿੱਚ ਇੱਕ ਨਵੀਂ ਭਰਤੀ ਹੋਇਆ ਨੌਜਵਾਨ ਹਵਾਲਦਾਰ, ਜਿਸ ਦਾ ਨਾਂ ਅਲੀ ਸੀ, ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋਇਆ। ਅਲੀ ਆਮ ਘਰ ਦਾ ਪੁੱਤਰ ਸੀ, ਨਾ ਕੋਈ ਸਿਫਾਰਿਸ਼, ਨਾ ਕੋਈ ਤਾਕਤ, ਬਸ ਸੱਚਾਈ ਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨੂੰ ਨਿਭਾਉਣ ਵਾਲਾ ਇਨਸਾਨ ਸੀ। ਉਹਦੇ ਸਾਹਮਣੇ ਖੜੀ ਕਮਿਸ਼ਨਰ ਦੀ ਧੀ
ਜਿਸ ਦਾ ਨਾਮ ਮਾਹੀਨ ਸੀ, ਵੱਡੀ ਅਫਸਰ ਦੀ ਬੇਟੀ ਗਰੂਰ ਤੇ ਤਕੱਬਰ ਵਿੱਚ ਡੁੱਬੀ ਹੋਈ। ਇਸ ਨੂੰ ਆਦਤ ਸੀ ਕਿ ਸ਼ਹਿਰ ਦਾ ਹਰ ਬੰਦਾ ਉਹਦੇ ਇਸ਼ਾਰੇ ਤੇ ਨੱਚੇ, ਪਰ ਇਸ ਦਿਨ ਕੁਝ ਹੋਰ ਹੋ ਰਿਹਾ ਸੀ। ਮਾਹੀਨ ਇੱਕ ਆਮ ਮਜ਼ਦੂਰ ਨੂੰ, ਜਿਸ ਨੇ ਉਹਦੇ ਨਾਲ ਬਹਿਸ ਕੀਤੀ ਸੀ, ਥਾਣੇ ਖਿੱਚ ਕੇ ਲੈ ਆਈ। ਉਹਦੀ ਆਵਾਜ਼ ਉਹਨਾਂ ਚਾਰਾਂ ਪਾਸੇ ਗੂੰਜ ਰਹੀ ਸੀ ਕਿ ਤੁਹਾਨੂੰ ਪਤਾ ਹੈ ਮੈਂ ਕੌਣ ਹਾਂ, ਮੈਂ ਕਮਿਸ਼ਨਰ ਦੀ ਧੀ ਹਾਂ। ਇਸ ਮਜ਼ਦੂਰ ਨੂੰ ਅੱਜ ਇਹ ਜਿਹਾ ਸਬਕ ਸਿਖਾਓ ਕਿ ਤਾਕਤ ਨੂੰ ਲਲਕਾਰਨ ਦਾ ਨਤੀਜਾ ਕੀ ਹੁੰਦਾ ਹੈ। ਥਾਣੇ ਦੇ ਸਾਰੇ ਅਮਲੇ ਦੇ ਮੂੰਹ ਬੰਦ ਸਨ। ਕੋਈ ਹਿੰਮਤ ਨਹੀਂ ਕਰ ਰਿਹਾ ਸੀ, ਕਿਉਂਕਿ ਸਭ ਜਾਣਦੇ ਸਨ ਕਮਿਸ਼ਨਰ ਦੀ ਧੀ ਨਾਲ ਪੰਗਾ ਲੈਣਾ ਮੌਤ ਨੂੰ ਦਾਵਤ ਦੇਣ ਦੇ ਬਰਾਬਰ ਹੈ। ਪਰ ਉਹ ਦਿਨ ਅਲੀ ਨੇ ਇੱਕ ਫੈਸਲਾ ਕੀਤਾ। ਉਹ ਆਪਣੀ ਕੁਰਸੀ ਤੋਂ ਉੱਠਿਆ ਤੇ ਸਿੱਧਾ ਮਾਹੀਨ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਉਹਦੇ ਹੋਂਠ ਹਿੱਲੇ, ਬੀਬੀ ਜੀ, ਥਾਣਾ ਇਨਸਾਫ ਦੀ ਥਾਂ ਹੈ, ਤੁਹਾਡੇ ਤਾਕਤ ਦਿਖਾਉਣ ਦੀ ਨਹੀਂ। ਜੇ ਤੁਸੀਂ ਗਲਤੀ ਕਰੋਗੇ ਤਾਂ ਕਾਨੂੰਨ ਤੁਹਾਡੇ ਲਈ ਵੀ ਉਹੀ ਹੈ ਜਿਹੜਾ ਬਾਕੀ ਲੋਕਾਂ ਲਈ ਹੈ। ਇਹ ਗੱਲ ਸੁਣ ਕੇ ਮਾਹੀਨ ਦੇ ਮੱਥੇ ਤੇ ਗੁੱਸੇ ਦੀ ਲਕੀਰਾਂ ਦੌੜ ਰਹੀਆਂ ਸੀ। ਉਹ ਚੀਖ ਕੇ ਬੋਲੀ, ਓਏ ਤੂੰ ਮੇਰੇ ਨਾਲ ਇਹ ਜ਼ਬਾਨ ਚਲਾ ਰਿਹਾ ਹੈ, ਤੂੰ ਜਾਣਦਾ ਨਹੀਂ ਮੈਂ ਕੌਣ ਹਾਂ। ਤੇ ਉਹਦੇ ਨਾਲ ਨਾਲ ਉਹਨੇ ਅਲੀ ਨੂੰ ਥੱਪੜ ਮਾਰ ਦਿੱਤਾ। ਸਾਰਾ ਥਾਣਾ ਸੁੰਨ ਹੋ ਗਿਆ। ਹਵਾ ਵਿੱਚ ਇੱਕ ਖਾਮੋਸ਼ੀ ਛਾ ਗਈ। ਸਭ ਸੋਚ ਰਹੇ ਸਨ ਹੁਣ ਕੀ ਹੋਵੇਗਾ। ਪਰ ਜਾਨੀ ਅਗਲਾ ਲਮਹਾ ਐਸਾ ਸੀ ਜਿਹੜਾ ਕਿਸੇ ਨਹੀਂ ਸੋਚਿਆ ਸੀ। ਤੇ ਦੋਸਤੋ, ਥੱਪੜ ਦੀ ਗੂੰਜ ਹਾਲੇ ਵੀ ਥਾਣੇ ਦੀਆਂ ਦੀਵਾਰਾਂ ਵਿੱਚ ਗੂੰਜ ਰਹੀ ਸੀ। ਸਭ ਸਿਪਾਹੀ ਕਲਰਕ ਹੱਤਾ ਕੇ ਬਾਹਰ ਖੜੀ ਭੀੜ ਵੀਰਾਨ ਸੀ। ਕਿਸੇ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕਮਿਸ਼ਨਰ ਦੀ ਧੀ ਨੇ ਇੱਕ ਆਮ ਹਵਾਲਦਾਰ ਨੂੰ ਥੱਪੜ ਮਾਰ ਦਿੱਤਾ ਹੈ। ਪਰ ਅਸਲ ਹੈਰਾਨਗੀ ਤਾਂ ਹੁਣ ਆਣੀ ਸੀ। ਅਲੀ ਨੇ ਆਹਿਸਤਾ ਆਹਿਸਤਾ ਆਪਣਾ ਚਿਹਰਾ ਸਿੱਧਾ ਕੀਤਾ। ਅੱਖਾਂ ਵਿੱਚ ਡੱਡ ਤੇ ਗੈਰਤ ਦੀ ਚਮਕ ਸੀ। ਉਹਨੇ ਜ਼ੋਰ ਨਾਲ ਆਵਾਜ਼ ਬੁਲੰਦ ਕੀਤੀ, ਇਹ ਥਾਣਾ ਇਹ ਤੁਹਾਡੀ ਜ਼ਾਤੀ ਹਵੇਲੀ ਨਹੀਂ, ਜਿਹਦੇ ਨਾਲ ਮਰਜ਼ੀ ਤੂੰ ਮਾਰੇ ਤੇ ਰੋਂਦਦਾ ਹੋਇਆ ਰੋਂਦ ਦੇਵੇਂ। ਇਹ ਥਾਂ ਕਾਨੂੰਨ ਦੀ ਏ ਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਚਾਹੇ ਉਹ ਮਜ਼ਦੂਰ ਹੋਵੇ ਜਾਂ ਕਮਿਸ਼ਨਰ ਦੀ ਧੀ। ਮਾਹੀਨ ਹੰਸ ਕੇ ਬੋਲੀ, ਹਾ ਕਾਨੂੰਨ ਮੇਰੇ ਪਾਪਾ ਦੀ ਜੇਬ ਵਿੱਚ ਹੈ, ਤੂੰ ਕੀ ਕਰ ਸਕਦਾ ਹੈ। ਉਹਦੀ ਆਵਾਜ਼ ਵਿੱਚ ਗਰੂਰ ਸੀ, ਪਰ ਅਲੀ ਦੇ ਸਬਰ ਦਾ ਪੈਮਾਨਾ ਲਬਰੇਜ਼ ਹੋ ਚੁੱਕਿਆ ਸੀ। ਉਹਨੇ ਆਸਤਾ ਪਰ ਮਜ਼ਬੂਤ ਲਹਿਜੇ ਵਿੱਚ ਹੁਕਮ ਦਿੱਤਾ, ਹਵਾਲਦਾਰ, ਇਹ ਲੜਕੀ ਨੂੰ ਹਵਾਲਾਤ ਵਿੱਚ ਬੰਦ ਕਰੋ। ਜੁਰਮ ਸਰਕਾਰੀ ਮੁਲਾਜ਼ਮ ਨੂੰ ਡਿਊਟੀ ਦੇ ਦੌਰਾਨ ਤਸ਼ੱਦਦ ਕਰਨਾ। ਪੂਰੇ ਥਾਣੇ ਵਿੱਚ ਜੈਸੇ ਬੰਬ ਫਟ ਗਿਆ। ਸਿਪਾਹੀ ਇਚਕਟਾਤੇ, ਸਭ ਨੂੰ ਡਰ ਲੱਗ ਰਿਹਾ ਸੀ। ਜੇ ਕਮਿਸ਼ਨਰ ਸਾਹਿਬ ਨੂੰ ਪਤਾ ਲੱਗ ਗਿਆ ਤਾਂ ਸਾਡੇ ਨੌਕਰੀਆਂ ਖਤਰੇ ਵਿੱਚ ਪੈ ਜਾਣਗੀਆਂ। ਪਰ ਅਲੀ ਦਾ ਲਹਿਜਾ ਇਤਨਾ ਮਜ਼ਬੂਤ ਸੀ ਕਿ ਆਖਿਰਕਾਰ ਇੱਕ ਜਵਾਨ ਸਿਪਾਹੀ ਅੱਗੇ ਵਧਿਆ ਤੇ ਮਾਹੀਨ ਦਾ ਬਾਜ਼ੂ ਪਕੜ ਲਿਆ। ਮਾਹੀਨ ਨੇ ਹੱਥ ਛਡਾਉਣ ਲਈ ਜ਼ੋਰ ਲਾਇਆ, ਪਰ ਇਹ ਸਭ ਦੇਖ ਕੇ ਬਾਹਰ ਖੜੀ ਆਵਾਮ ਤਾਲੀਆਂ ਮਾਰਨ ਲੱਗ ਪਈ। ਲੋਕ ਚੀਖ ਰਹੇ ਸਨ, ਸ਼ਾਬਾਸ਼ ਅਲੀ, ਇਨਸਾਫ ਜ਼ਿੰਦਾਬਾਦ। ਹੁਣ ਇਹ ਤਾਕਤਵਰ ਲੋਕ ਵੀ ਕਾਨੂੰਨ ਦੇ ਨੀਚੇ ਆਉਣਗੇ। ਮਾਹੀਨ ਗੁੱਸੇ ਨਾਲ ਚੀਖਦੀ ਰਹੀ, ਤੁਸੀਂ ਸਭ ਨੂੰ ਪਤਾ ਹੈ ਮੇਰੇ ਪਾਪਾ ਕੌਣ ਹੈ, ਮੈਂ ਕਮਿਸ਼ਨਰ ਦੀ ਧੀ ਹਾਂ, ਤੁਹਾਡਾ ਅੰਜਾਮ ਬੁਰਾ ਹੋਵੇਗਾ। ਪਰ ਅਲੀ ਦੇ ਦਿਲ ਵਿੱਚ ਖੌਫ ਦੀ ਬਜਾਏ ਸਕੂਨ ਸੀ। ਉਹ ਜਾਣਦਾ ਸੀ ਸੱਚਾਈ ਨੂੰ ਡਰਾਉਣ ਵਾਲੇ ਤਾਕਤ ਵਾਲੇ ਨਹੀਂ, ਬਲਕਿ ਖਾਮੋਸ਼ ਤਮਾਸ਼ਾਈ ਹੁੰਦੇ ਨੇ। ਤੇ ਉਹ ਪਹਿਲਾ ਦਿਨ ਸੀ ਜਦੋਂ ਕਿਸੇ ਨੇ ਤਾਕਤਵਰ ਦੇ ਸਾਹਮਣੇ ਡਟ ਕੇ ਖੜਾ ਹੋਣ ਦੀ ਹਿੰਮਤ ਕੀਤੀ। ਬਾਹਰ ਮਜਮਾ ਹੁਣ ਨਾਰੇ ਲਾ ਰਿਹਾ ਸੀ। ਥਾਣਾ ਜਿਹੜਾ ਹਮੇਸ਼ਾ ਤਾਕਤਵਰਾਂ ਦੇ ਕਬਜ਼ੇ ਵਿੱਚ
ਲੱਗਦਾ ਸੀ ਅੱਜ ਪਹਿਲੀ ਵਾਰ ਉਹਨੇ ਦੌਰਾਨ ਜ਼ੰਜੀਰਾਂ ਨਹੀਂ, ਉਹਦੇ ਦਰਮਿਆਨ ਜ਼ੰਜੀਰਾਂ ਨਹੀਂ, ਇਨਸਾਫ ਦੀ ਆਵਾਜ਼ ਨਾਲ ਵੱਜ ਰਹੇ ਸਨ। ਤਾਂ ਦੋਸਤੋ ਸ਼ਾਮ ਦਾ ਟਾਈਮ ਸੀ, ਸੂਰਜ ਹੌਲੇ ਹੌਲੇ ਡੂਬ ਰਿਹਾ ਸੀ। ਥਾਣੇ ਦੇ ਗੇਟ ਤੇ ਮਜਮਾ ਹਾਲੇ ਵੀ ਮੌਜੂਦ ਸੀ। ਲੋਕ ਖੁਸ਼ ਸਨ ਕਿ ਪਹਿਲੀ ਵਾਰ ਇਨਸਾਫ ਦੇ ਨਾਲ ਤੇ ਇੱਕ ਵੱਡੇ ਅਫਸਰ ਦੀ ਧੀ ਨੂੰ ਕਾਨੂੰਨ ਦੇ ਪਿੰਜਰੇ ਵਿੱਚ ਲਾਇਆ ਗਿਆ ਹੈ। ਪਰ ਦੋਸਤੋ ਉਹ ਖੁਸ਼ੀ ਜ਼ਿਆਦਾ ਦੇਰ ਨਾ ਟਿਕੀ। ਅਚਾਨਕ ਥਾਣੇ ਦੇ ਬਾਹਰ ਸ਼ੋਰ ਮਚ ਗਿਆ, ਸਾਇਰਨ ਵੱਜ ਗਏ, ਸਾਇਰਨ ਦੀ ਆਵਾਜ਼ ਆਉਣ ਲੱਗ ਪਈ। ਲੰਬੀ ਗਾੜੀਆਂ ਤੇ ਮੁਸੱਲ੍ਹਾ ਪੁਲਿਸ ਦੇ ਕਾਫਲੇ ਥਾਣੇ ਦੇ ਗੇਟ ਤੇ ਆ ਕੇ ਰੁਕੇ। ਤਾਂ ਦੋਸਤੋ ਦਰਵਾਜ਼ਾ ਖੁੱਲਿਆ ਤੇ ਬਾਹਰ ਕਦਮ ਰੱਖਿਆ ਸ਼ਹਿਰ ਦੇ ਸਭ ਤੋਂ ਵੱਡੇ ਅਫਸਰ ਕਮਿਸ਼ਨਰ ਜ਼ਾਇਦ ਨੇ। ਉਹਦੀ ਅੱਖੀਆਂ ਵਿੱਚ ਗੁੱਸਾ, ਲਹਿਜੇ ਵਿੱਚ ਅੱਗ ਸੀ। ਥਾਣੇ ਵਿੱਚ ਦਾਖਲ ਹੁੰਦਿਆਂ ਹੀ ਉਹਦੀ ਆਵਾਜ਼ ਗੂੰਜੀ, ਕਿਸ ਦੀ ਹਿੰਮਤ ਹੋਈ ਮੇਰੀ ਧੀ ਨੂੰ ਹਵਾਲਾਤ ਵਿੱਚ ਬੰਦ ਕਰਨ ਦੀ? ਕਿਹੜਾ ਹੈ ਅਫਸਰ ਜਿਸ ਨੇ ਆਪਣੀ ਨੌਕਰੀ ਤੋਂ ਜ਼ਿੰਦਗੀ ਨਾਲ ਖੇਡਿਆ ਹੈ? ਸਿਪਾਹੀ ਸਾਰੇ ਕੰਪ ਗਏ, ਕਈ ਸਰ ਝੁਕਾ ਕੇ ਖੜੇ ਹੋ ਗਏ। ਇੱਕ ਚੁੱਪ ਦਾ ਮਾਹੌਲ ਬਣ ਗਿਆ ਸੀ। ਪਰ ਅਲੀ ਆਪਣੀ ਕੁਰਸੀ ਤੇ ਬੈਠਾ ਪੂਰੇ ਸਕੂਨ ਨਾਲ ਫਾਈਲ ਬੰਦ ਕਰਕੇ ਖੜਾ ਹੋਇਆ। ਇਹ ਹੁਕਮ ਮੇਰਾ ਸੀ ਕਮਿਸ਼ਨਰ ਸਾਹਿਬ, ਤੁਹਾਡੀ ਧੀ ਨੇ ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮ ਨੂੰ ਤਸ਼ੱਦਦ ਕੀਤਾ ਤੇ ਇਹ ਕਾਨੂੰਨ ਦਾ ਤਕਾਜ਼ਾ ਸੀ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਜ਼ਾਇਦ ਗੁੱਸੇ ਨਾਲ ਚੀਖਿਆ, ਬੇਸ਼ਰਮ, ਇਹ ਮੇਰਾ ਅਹੁਦਾ ਨਹੀਂ ਜਾਣਦਾ ਤੂੰ? ਮੈਂ ਤੁਹਾਡੀ ਪੂਰੀ ਸਰਵਿਸ ਤਬਾਹ ਕਰ ਸਕਦਾ ਵਾਂ। ਇਹ ਨੌਕਰੀ, ਇਹ ਕੁਰਸੀ ਸਭ ਛਿਨ ਸਕਦਾ ਹੈ। ਤਾਂ ਦੋਸਤੋ ਅਲੀ ਨੇ ਆਸਤਾ ਆਸਤਾ ਜਵਾਬ ਦਿੱਤਾ, ਜਨਾਬ, ਕੁਰਸੀ ਤੇ ਉਹਦੇ ਹਮੇਸ਼ਾ ਆਰਜ਼ੀ ਹੁੰਦੇ ਨੇ, ਪਰ ਇਨਸਾਫ ਹਮੇਸ਼ਾ ਦਾ ਹੁੰਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਤਾਕਤ ਨਾਲ ਕਾਨੂੰਨ ਨੂੰ ਰੋਂਦੇ ਜਾ ਸਕਦੇ ਨੇ ਤਾਂ ਇਹ ਅੱਜ ਨਹੀਂ ਹੋਣ ਵਾਲਾ। ਬਾਹਰ ਮਜਮਾ ਵਿੱਚੋਂ ਨਾਰਾ ਬੁਲੰਦ ਹੋਇਆ, ਵਾਹ ਅਲੀ ਸਾਹਿਬ, ਇਨਸਾਫ ਜ਼ਿੰਦਾਬਾਦ। ਜੇ ਸਭ ਇਸ ਤਰ੍ਹਾਂ ਖੜੇ ਹੋਣ ਜਾਣ ਤੇ ਇਹ ਮੁਲਕ ਬਦਲ ਜਾਵੇਗਾ। ਜ਼ਾਹਿਦ ਲੰਮੇ ਭਰ ਲਈ ਹਿਚਕਚਾਇਆ। ਉਹਦੀ ਨਜ਼ਰ ਆਪਣੀ ਧੀ ਤੇ ਗਈ ਜਿਹੜੀ ਹਵਾਲਾਤ ਦੇ ਅੰਦਰ ਸੀ।